ਸਭ ਤੋਂ ਪਹਿਲਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਕਸਰ ਹੀ ਜੇਕਰ ਆਪਾਂ ਆਪਣੇ ਆਲੇ ਦੁਆਲੇ ਰਿਸ਼ਤੇਦਾਰੀ ਦੇ ਵਿੱਚ, ਪਿੰਡ ਦੇ ਵਿੱਚ, ਆਂਢ ਗੁਆਂਢ ਦੇ ਵਿੱਚ ਨਿਗਾਹ ਮਾਰੀਏ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਾਨੂੰ ਕੋਈ ਨਾ ਕੋਈ ਲੜਾਕੂ ਜਿਹੇ ਸੁਭਾਅ ਦੀ ਜਨਾਨੀ ਜ਼ਰੂਰ ਮਿਲ ਜਾਂਦੀ ਹੈ। ਤੇ ਜਿਹੜਾ ਲੜਾਕਾ ਜਿਹਾ ਸੁਭਾਅ ਹੈ ਸਾਨੂੰ ਪੰਜਾਬੀਆਂ ਨੂੰ ਸੱਭਿਆਚਾਰ ਦੇ ਵਿੱਚ, ਵਿਰਾਸਤ ਦੇ ਵਿੱਚ ਮਿਲਿਆ ਹੋਇਆ ਹੈ। ਤੇ ਅੱਜ ਮੈਂ ਤੁਹਾਨੂੰ ਇੱਕ ਲੜਾਕੂ ਜਿਹੇ ਸੁਭਾਅ ਦੀ ਕੁੜੀ ਦੀ ਇੱਕ ਕਹਾਣੀ ਸੁਣਾਉਣ ਜਾ ਰਹੀ ਹਾਂ। ਉਸ ਲੜਾਕੇ ਜੇ ਸੁਭਾਅ ਦੀ ਕੁੜੀ ਦਾ ਨਵਾਂ ਵਿਆਹ ਹੋਇਆ ਤੇ ਸੁਭਾਅ ਦੇ ਮੁਤਾਬਕ ਹੀ ਉਹਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਆਪਣੇ ਸਹੁਰੇ ਘਰੇ ਲੜਾਈ ਕਰਨੀ ਸ਼ੁਰੂ ਕਰਤੀ। ਸਹੁਰੇ ਪਰਿਵਾਰ ਨਾਲ ਰੁੱਸ ਕੇ ਆਪਣੇ ਪੇਕੇ ਘਰ ਵਾਪਸ ਆ ਗਈ। ਚਲੋ ਵਿਚੋਲਨ ਨੂੰ ਸੱਦਿਆ ਗਿਆ, ਵਿਚੋਲੇ ਨੂੰ ਸੱਦਿਆ ਗਿਆ, ਇੱਕ ਫਿਰ ਤੋਂ ਰਾਜੀਨਾਮਾ ਕਰਕੇ ਉਹਨੂੰ ਫਿਰ ਤੋਂ ਆਪਣੇ ਸਹੁਰੇ ਘਰ ਵਾਪਸ ਤੋਰ ਦਿੱਤਾ ਗਿਆ। 2 ਮਹੀਨੇ ਲੰਘੇ, 4 ਮਹੀਨੇ ਲੰਘੇ, ਫਿਰ ਤੋਂ ਸੱਸ ਸਹੁਰੇ ਨਾਲ ਲੜ ਕੇ ਆਪਣੇ ਪੇਕੇ ਘਰ ਵਾਪਸ ਆ ਗਈ। ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਹੋਈਆਂ, ਪੰਚਾਇਤਾਂ ਨੇ ਰਾਜੀਨਾਮਾ ਕਰਵਾ ਕੇ ਉਸਨੂੰ ਫਿਰ ਆਪਣੇ ਸਹੁਰੇ ਘਰ ਵਾਪਸ ਤੋਰਤਾ। ਚਲੋ ਜੀ, ਸਾਲ ਲੰਘ ਗਿਆ, ਸਿਲਸਿਲਾ ਚੱਲਦਾ ਰਿਹਾ। 10 ਦਿਨ ਉਹ ਆਪਣੇ ਸਹੁਰੇ ਘਰ ਰਹਿੰਦੀ, 2 ਮਹੀਨੇ ਪੇਕੇ ਲਾਉਂਦੀ, 10 ਦਿਨ ਸਹੁਰੇ ਘਰ ਰਹਿੰਦੀ, 2 ਮਹੀਨੇ ਪੇਕੇ ਲਾਉਂਦੀ। ਤੇ ਅਖੀਰ ਦੇ ਵਿੱਚ ਅੱਕ ਕੇ ਸਹੁਰੇ ਪਰਿਵਾਰ ਨੇ ਹੱਥ ਖੜੇ ਕਰਤੇ ਵੀ ਸਾਥੋਂ ਨਹੀਂ ਤੁਹਾਡੀ ਕੁੜੀ ਦੇ ਨਾਲ ਪੂਰਾ ਆਈਦਾਗਾ, ਸਾਡੇ ਨਾਲ ਤਾਂ ਗੱਲ ਮੁਕਾ ਲਓ। ਫਿਰ ਪੰਚਾਇਤਾਂ ਹੋਈਆਂ ਤੇ ਤਲਾਕ ਹੋ ਗਿਆ, ਗੱਲ ਤਲਾਕ ਤੇ ਮੁੱਕ ਗਈ। ਚਲੋ 6 ਮਹੀਨੇ ਲੰਘੇ, ਪਰਿਵਾਰ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਚਰਚਾ ਹੋਣ ਲੱਗੀ ਕਿ ਹੁਣ ਕੁੜੀ ਨੂੰ ਕਿਸੇ ਹੋਰ ਥਾਂ ਤੋਰਿਆ ਜਾਵੇ, ਇਸ ਦਾ ਦੂਜਾ ਵਿਆਹ ਕੀਤਾ ਜਾਵੇ। ਰਿਸ਼ਤਾ ਭਾਲਣ ਲੱਗੇ। ਚਲੋ ਰਿਸ਼ਤਾ ਹੋ ਗਿਆ ਤੇ ਫਿਰ ਉਹੀ ਵਾਹਾਂ, ਉਹੀ ਕਹਾਣੀ, ਉਹੀ ਲੜਾਈ। 10 ਦਿਨ ਸਹੁਰੇ ਘਰ, 20 ਦਿਨ ਪੇਕੇ ਘਰ, 10 ਦਿਨ ਸਹੁਰੇ ਘਰ, 20 ਦਿਨ ਪੇਕੇ ਘਰ। ਤੇ ਅਖੀਰ ਦੇ ਵਿੱਚ ਅੱਕ ਕੇ ਉੱਥੇ ਵੀ ਸਹੁਰੇ ਪਰਿਵਾਰ ਨੇ ਹੱਥ ਖੜੇ ਕਰਤੇ, ਰਿਸ਼ਤੇਦਾਰਾਂ ਨੇ ਵੀ ਹੱਥ ਖੜੇ ਕਰਤੇ, ਪੰਚਾਇਤਾਂ ਨੇ ਵੀ ਹੱਥ ਖੜੇ ਕਰਤੇ, ਮਾਂ ਪਿਓ ਨੇ ਵੀ ਹੱਥ ਖੜੇ ਕਰਤੇ। ਤੇ ਉਹੀ ਲੜਾਈ, ਥਾਣੋ ਥਾਣੀ, ਪੰਚਾਇਤੋਂ ਪੰਚਾਇਤੀ ਹੋ ਕੇ ਅਖੀਰ ਤੇ ਗੱਲ ਫਿਰ ਮੁੱਕ ਗਈ ਤਲਾਕ ਤੇ ਕੁੜੀ ਦਾ ਸਮਾਨ ਵਾਪਸ ਚੱਕ ਲਿਆਂਦਾ। ਚਲੋ ਜੀ, ਫਿਰ ਸਾਲ ਟੱਪਿਆ, ਫਿਰ ਤੋਂ ਚਰਚਾ ਹੋਣ ਲੱਗੀ ਰਿਸ਼ਤੇਦਾਰਾਂ ਤੇ ਪਰਿਵਾਰ ਦੇ ਵਿੱਚ। ਗੱਲ ਚੱਲੀ ਕਿ ਹੁਣ ਫਿਰ ਕੁੜੀ ਨੂੰ ਕਿਸੇ ਥਾਂ ਤੋਰਿਆ ਜਾਵੇ, ਕੁੜੀ ਦੇ ਜਿਹੜੇ ਤੀਜੇ ਵਿਆਹ ਦੀ ਤਿਆਰੀ ਕੀਤੀ ਜਾਵੇ। ਰਿਸ਼ਤੇਦਾਰਾਂ ਨੂੰ ਥਾਂ ਭਾਲਣ ਦੇ ਲਈ ਕਿਹਾ ਗਿਆ। ਥਾਂ ਭਾਲਦਿਆਂ ਨੂੰ ਕੋਈ ਥਾਂ ਵੀ ਲੱਭ ਗਿਆ, ਕੁੜੀ ਦਾ ਵਿਆਹ ਵੀ ਬੰਨਤਾ। ਜਦੋਂ ਵਿਆਹ ਵਾਲਾ ਦਿਨ ਆ ਗਿਆ ਤਾਂ ਮਾਂ ਪਿਓ ਨੇ ਆਪਣੀ ਕੁੜੀ ਨੂੰ ਕਿਹਾ ਕਿ ਆਹ ਬੰਨੇ ਤੇਰੇ ਅੱਗੇ ਹੱਥ, ਹੁਣ ਮੁੜ ਕੇ ਸਾਡੇ ਕੋਲ ਵਾਪਸ ਨਾ ਆਈ। ਤੁਸੀਂ ਲੜੋ, ਤੁਸੀਂ ਮਰੋ, ਤੁਸੀਂ ਵਸੋ, ਪਰ ਸਾਡੇ ਕੋਲ ਇੱਥੇ ਵਾਪਸ ਨਹੀਂ ਆਉਣਾਗਾ। ਚਲੋ, ਕੁੜੀ ਦਾ ਵਿਆਹ ਹੋ ਗਿਆ। ਉਹੀ ਸੁਭਾਅ ਦੇ ਮੁਤਾਬਕ 10 ਦਿਨਾਂ ਬਾਅਦ ਫਿਰ ਸਹੁਰੇ ਘਰ ਲੜਾਈ। ਸਵੇਰੇ ਸ਼ਾਮ ਸੱਸ ਸਹੁਰੇ ਨੂੰ ਗਾਲਾਂ, ਤੜਕੇ ਉੱਠਦੇ ਸਾਰੀ ਭਾਂਡੇ ਭੰਨਣ ਲੱਗ ਜਾਣਾ। ਮੱਝ ਨੂੰ ਕੁੱਟਤਾ, ਕੱਟੇ ਨੂੰ ਕੁੱਟਤਾ। ਤੇ ਪੇਕਿਆਂ ਨੇ ਵੀ ਕਿਹਾ ਹੋਇਆ ਸੀਗਾ ਕਿ ਵਾਪਸ ਸਾਡੇ ਕੋਲੇ ਨਹੀਂ ਆਉਣਾ। ਉਹੀ ਕਲੇਸ਼ ਘਰ ਦੇ ਵਿੱਚ ਫਿਰ ਤੋਂ ਸ਼ੁਰੂ ਹੋ ਗਿਆ। ਤੇ ਉਸਦੇ ਘਰ ਵਾਲਾ ਬੜਾ ਸ਼ਰੀਫ ਜਿਹਾ ਆਦਮੀ ਸੀ। ਇੱਕ ਦਿਨ ਬੜਾ ਉਦਾਸੀਆ ਜਿਹਾ ਖੇਤਾਂ ਦੇ ਵਿੱਚ ਬੈਠਾ ਸੀ ਤਾਂ ਉਸਦੇ ਇੱਕ ਕੋਲੋਂ ਲੰਘਦੇ ਯਾਰ ਦੋਸਤ ਨੇ ਉਹਨੂੰ ਪੁੱਛਿਆ ਵੀ ਕੀ ਹਾਲ ਹੈ, ਬੜਾ ਉਦਾਸੀਆ ਜਿਹਾ ਬੈਠਾ। ਉਹ ਕਹਿੰਦਾ ਕੀ ਗੱਲ ਦੱਸਾਂ ਯਾਰ, ਇੱਥੋਂ ਥੱਕੇ ਟੁੱਟੇ ਖੇਤੋਂ ਕੰਮ ਕਰਕੇ ਘਰੇ ਜਾਈਦਾ ਤੇ ਅੱਗੋਂ ਤੇਰੀ ਭਾਬੀ ਖਾਣ ਵਾਲਿਆਂ ਵਾਂਗੂ ਪੈਂਦੀ ਹੈ, ਉਹੀ ਗਾਲਾਂ ਕੱਢਦੀ ਹੈ, ਘਰੇ ਕਲੇਸ਼ ਹੈ, ਬੇਬੇ ਬਾਪੂ ਨੂੰ ਗਾਲਾਂ ਕੱਢਦੀ ਆ, ਮੱਝ ਨੂੰ ਕੁੱਟਤਾ, ਕੱਟੇ ਦੇ ਸੋਟੀ ਮਾਰੀ, ਮੈਂ ਬੜਾ ਤੰਗ, ਬੜਾ ਪਰੇਸ਼ਾਨ ਹੈ। ਤੇ ਉਹਨੇ ਆਪਣੀ ਸਾਰੀ ਗੱਲਬਾਤ ਆਪਣੇ ਦੋਸਤ ਨੂੰ ਦੱਸੀ ਤੇ ਉਹਦਾ ਦੋਸਤ ਕਹਿੰਦਾ ਕਿ ਲੈ ਇਹ ਕਿੱਡੀ ਕੁ ਵੱਡੀ ਗੱਲ ਹੈ, ਉਹ ਆਪਣੇ ਪਿੰਡ 'ਚ ਹੈਗਾ ਨਾ ਤਾਇਆ ਮੱਘਰ ਸਿੰਘ, ਤੂੰ ਉਹਦੇ ਕੋਲ ਜਾ, ਉਹਨੂੰ ਜਾ ਕੇ ਆਪਣੀ ਸਾਰੀ ਗੱਲਬਾਤ ਦੱਸ, ਉਹ ਤੈਨੂੰ ਤੇਰਾ ਜ਼ਰੂਰ ਹੱਲ ਕਰੂਗਾ ਮਸਲੇ ਦੀ, ਤੈਨੂੰ ਜ਼ਰੂਰ ਕੋਈ ਸਲਾਹ ਦੇਊਗਾ, ਕੋਈ ਜ਼ਰੂਰ ਸੁਝਾਅ ਦੇਊਗਾ। ਬਸ ਸੁਣਨ ਦੀ ਦੇਰ ਸੀ। ਉਹ ਤਾਂ ਉਹਦੇ ਘਰਾਂ ਵਾਲਾ ਤਾਂ ਹੋ ਗਿਆ ਡੰਡੋ ਡੰਡੀ, ਸਿੱਧਾ ਗਿਆ ਤਾਏ ਮੱਘਰ ਸਿੰਘ ਦੇ ਘਰੇ। ਤੇ ਜਿਉਂ ਹੀ ਤਾਏ ਮੱਘਰ ਸਿੰਘ ਨੇ ਵੀ ਉਹਨੂੰ ਆਉਂਦਾ ਦੇਖਿਆ, ਕਹਿੰਦਾ ਆ ਜਾ ਸ਼ੇਰਾ, ਕਿਵੇਂ ਬੜਾ ਢਿੱਲਾ ਜਿਹਾ ਲੱਗਦਾ, ਕੀ ਗੱਲ ਹੋ ਗਈ? ਤੇ ਉਹਨੇ ਤਾਏ ਮੱਘਰ ਸਿੰਘ ਨੂੰ ਵੀ ਸਾਰੀ ਗੱਲਬਾਤ ਦੱਸੀ। ਤੇ ਮੂਹਰੋਂ ਤਾਇਆ ਮੱਘਰ ਸਿੰਘ ਕਹਿੰਦਾ ਤਾਂ ਮਸਲਾ ਹੀ ਬੜਾ ਛੋਟਾ, ਇਹ ਤਾਂ ਗੱਲ ਹੀ ਬੜੀ ਛੋਟੀ ਆ। ਉਹ ਕਹਿੰਦਾ ਤਾਇਆ ਫਿਰ ਦੱਸ, ਕੋਈ ਹੱਲ ਦੱਸ ਇਸ ਗੱਲ ਦਾ। ਉਹ ਕਹਿੰਦਾ ਬਸ ਤੂੰ ਉਹਨੂੰ ਘਰ ਦੀ ਪ੍ਰਧਾਨ ਬਣਾ ਦੇ। ਤੇ ਉਹ ਕਹਿੰਦਾ ਪ੍ਰਧਾਨ ਮਤਲਬ? ਕਹਿੰਦਾ ਸਾਰੀ ਕਬੀਲਦਾਰੀ ਤੂੰ ਘਰ ਦੀ ਉਹਨੂੰ ਦੇ ਦੇ। ਚਲੋ ਜੀ, ਉੱਥੋਂ ਇੱਕ ਸਿੱਧਾ ਘਰੇ ਆਇਆ, ਆ ਕੇ ਉਹਨੂੰ ਕਹਿੰਦਾ ਕਿ ਅੱਜ ਤੋਂ ਬਾਅਦ ਤੂੰ ਘਰ ਦੀ ਪ੍ਰਧਾਨ, ਸਾਰੀ ਘਰ ਦੀ ਕਬੀਲਦਾਰੀ ਤੇਰੇ ਕੋਲੇ। ਘਰੇ ਜੋ ਵੀ 5-10 ਹਜ਼ਾਰ ਰੁਪਇਆ ਟਕਾ ਸੀ ਉਹ ਵੀ ਚੱਕ ਕੇ ਉਹਨੂੰ ਫੜਾਤਾ। ਤੇ ਉਸ ਤੋਂ ਬਾਅਦ ਦੇਖੋ, ਜਿਹੜੇ ਘਰ ਦੇ ਵਿੱਚ 3-3 ਵਾਰੀ ਜਿਹੜੇ ਭਾਂਡੇ ਭੰਨੇ ਜਾਂਦੇ ਸੀ, ਉਹੀ ਭਾਂਡੇ ਦਿਨ 'ਚ 3-3 ਵਾਰੀ ਉਹ ਧੋਈ ਜਾਵੇ। ਜਿਹੜੇ ਮੱਝਾਂ ਕੱਟਿਆਂ ਨੂੰ ਡਾਂਗਾਂ ਪੈਂਦੀਆਂ ਸੀ ਉਹਨਾਂ ਨੂੰ ਦਿਨ 'ਚ 2-2 ਵਾਰੀ ਦਾਣਾ, 3-3 ਵਾਰੀ ਨਵਾਈ ਜਾਵੇ। ਜਿਹੜੇ ਬਾਪੂ ਬੇਬੇ ਨੂੰ ਗਾਲਾਂ ਕੱਢਦੀ ਸੀ ਉਹਨਾਂ ਨੂੰ ਹੁਣ ਬੇਬੇ ਜੀ, ਬਾਪੂ ਜੀ ਹੁੰਦੀ ਹੋਵੇ। ਤੇ ਘਰ ਦੇ ਵਿੱਚ ਪੂਰੀ ਸ਼ਾਂਤੀ, ਪੂਰਾ ਸੁੰਨ ਸਨਾਟ। ਆਂਢ ਗੁਆਂਢ ਵੀ ਬੜਾ ਹੈਰਾਨ ਪਰੇਸ਼ਾਨ ਵੀ ਘਰ ਦੇ ਵਿੱਚ ਇੰਨਾ ਸੁੰਨ ਸਨਾਟਾ ਕਿਵੇਂ ਆ।
ਤੇ ਇੱਕ ਦਿਨ ਉਸਦੇ ਘਰਾਂ ਵਾਲਾ ਜਾਵੇ ਬੜਾ ਖੁਸ਼ੀ ਖੇਤ ਨੂੰ, ਤੇ ਅੱਗੋਂ ਤਾਇਆ ਮੱਘਰ ਸਿੰਘ ਵੀ ਟੱਕਰ ਗਿਆ। ਕਹਿੰਦਾ ਕਿਵੇਂ ਆ ਸ਼ੇਰਾ, ਬੜੇ ਦਿਨ ਹੋ ਗਏ ਟੱਕਰਿਆ ਨਹੀਂ, ਘਰੇ ਸਾਰੀ ਸੁੱਖ ਸ਼ਾਂਤੀ ਤਾਂ ਹੈ? ਤਾਂ ਉਹਦੇ ਘਰਾਂ ਵਾਲਾ ਕਹਿੰਦਾ ਤਾਇਆ ਤੇਰਾ ਆਈਡੀਆ ਤਾਂ ਕੰਮ ਕਰ ਗਿਆ, ਹੁਣ ਤਾਂ ਘਰੇ ਸੁੱਤੀ ਗੰਗਾ ਵਸਦੀ ਹੈ। ਉਹ ਕਹਿੰਦਾ ਅੱਗੋਂ ਤਾਇਆ ਮੱਘਰ ਸਿੰਘ ਵੀ ਦਾੜੀ 'ਚ ਹੱਥ ਮਾਰ ਕੇ ਕਹਿੰਦਾ ਨਾ ਪੁੱਤ ਐਵੇਂ ਹੀ ਨਹੀਂ ਚਿੱਟੇ ਹੋਏ, ਅਸੀਂ ਵੀ ਪੂਰੀ ਦੁਨੀਆ ਦੇਖੀ ਆ, ਅਸੀਂ ਵੀ ਉਮਰ ਹੰਢਾਈ ਆ। ਕਹਿੰਦਾ ਮਸਲਾ ਹੀ ਸਾਰਾ ਪ੍ਰਧਾਨਗੀ ਦਾ ਸੀ ਤੇ ਉਹ ਹੁਣ ਮੁੱਕ ਗਿਆ, ਘਰੇ ਤਾਂ ਸ਼ਾਂਤੀ ਰਹਿਣੀ ਹੈ। ਚਲੋ ਛੱਡੋ, ਆਪਾਂ ਤਾਂ ਗੱਲ ਹੋਰ ਹੀ ਪਾਸੇ ਨੂੰ ਲੈ ਗਏ। ਮੈਂ ਤਾਂ ਬਸ ਨਵਜੋਤ ਸਿੰਘ ਸਿੱਧੂ ਜੀ ਨੂੰ ਪ੍ਰਧਾਨ ਬਣਨ ਦੀਆਂ ਵਧਾਈਆਂ ਦੇਣੀਆਂ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬੜਾ ਰੌਲਾ ਚੱਲ ਰਿਹਾ ਸੀਗਾ ਉਹਦੇ ਵਿੱਚ ਮੈਂ ਵੀ ਲੇਟ ਹੋ ਗਈ। ਸੋ ਨਵਜੋਤ ਸਿੰਘ ਸਿੱਧੂ ਅੰਕਲ ਜੀ ਨੂੰ ਪ੍ਰਧਾਨ ਦੀਆਂ ਬਹੁਤ ਬਹੁਤ ਮੁਬਾਰਕਾਂ। ਧੰਨਵਾਦ।